ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਸਤਪਾਲ ਸਿੰਘ ਪੁਰੇਵਾਲ ਜੀ ਦਾ ਸਿਆਟਲ ਤੋਂ। ਸਾਡੀ ਸਿੱਖ ਅਤੇ ਹਰਿਆਣਾ ਰਾਜਸਥਾਨ ਅੰਦੋਲਨ ਦੀ ਤੁਲਨਾ ਸੰਬੰਧੀ ਵੀਡੀਓ ਤੇ ਇਹ ਲਿਖਦੇ ਹਨ, ਇਹ ਪੂਰੀ ਤਰ੍ਹਾਂ ਪਰਖਿਆ ਹੋਇਆ ਅਤੇ ਕਾਮਯਾਬ ਫਾਰਮੂਲਾ ਹੈ। ਸਭ ਤੋਂ ਪਹਿਲਾਂ ਇੰਦਰਾ ਨੇ ਸਿੱਖਾਂ ਨਾਲ ਇਹੋ ਕੁਝ ਕਰਕੇ ਚੋਣਾਂ ਜਿੱਤੀਆਂ। ਦੂਸਰਾ, ਮੋਦੀ ਨੇ 2002 ਵਿੱਚ ਮੁਸਲਮਾਨਾਂ ਨਾਲ ਇਹ ਕਹਿ ਢਾ ਕੇ ਕੁਰਸੀ ਹਾਸਲ ਕੀਤੀ। ਤੀਸਰਾ, ਫਿਰ ਬਾਦਲ ਨੇ ਇਹੋ ਫਾਰਮੂਲਾ ਅਪਣਾਇਆ, ਡੇਰਾ ਬੱਲਾਂ ਦੇ ਸਮਰਥਕਾਂ ਨੂੰ 72 ਘੰਟੇ ਸਾੜ ਫੂਕ ਦੀ ਖੋਲ ਦਿੱਤੀ ਅਤੇ ਬਾਅਦ ਵਿੱਚ ਮਾੜੇ ਮੋਟੇ ਕੇਸ ਪਾ ਕੇ ਛੱਡ ਦਿੱਤੇ, ਜਿਸ ਤੋਂ ਖੁਸ਼ ਹੋ ਕੇ ਉਹਨਾਂ ਜਲੰਧਰ ਦੀਆਂ ਸਾਰੀਆਂ ਸੀਟਾਂ ਜਿਤਾ ਦਿੱਤੀਆਂ। ਚੌਥਾ, ਹੁਣ ਵੀ ਇਸੇ ਫਾਰਮੂਲੇ ਨੂੰ ਅਪਣਾ ਕੇ ਕੋਈ ਜਾਟਾਂ ਦੀਆਂ ਸਾਰੀਆਂ ਵੋਟਾਂ ਲੈ ਕੇ ਕੁਰਸੀ ਤੇ ਪਹੁੰਚੇਗਾ। ਭਲਾ ਕੌਣ? ਯਾਰ ਹੁਣ ਥੋੜਾ ਬਹੁਤ ਬੋਝ ਤੁਸੀਂ ਵੀ ਆਪਣੇ ਸਿਰ ਤੇ ਪਾਵੋ ਨਾ ਜੀ। ਡਾਕਟਰ ਸਾਹਿਬ ਵੀਰ ਸਤਪਾਲ ਸਿੰਘ ਪੁਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਉਹਨਾਂ ਨੇ ਸਾਨੂੰ ਸਿਐਟਲ ਤੋਂ ਲਿਖਿਆ। ਇਹ ਬਹੁਤ ਮਿਹਨਤੀ ਗੁਰਸਿੱਖ ਨੇ ਔਰ ਇਹਨਾਂ ਵੱਲੋਂ ਹੀ ਜਿਸ ਤਰੀਕੇ ਨਾਲ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਜਿਹੜਾ ਉਸ ਨੂੰ ਇੱਕ ਤੂਹੀ ਦੇ ਥੱਲੇ ਲਿਆਂਦਾ ਹੈ। ਸਾਡੇ TV 84 ਤੇ ਰੋਜ਼ਾਨਾ ਜਿਹੜਾ ਇੱਕ ਸੈਗਮੈਂਟ ਹੈ ਸਵੇਰ ਵੇਲੇ ਉਹ 8 ਤੋਂ 8:30 ਹੈ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ, ਉਹ ਸਹਿਜ ਪਾਠ ਦਾ ਹੀ ਹੁੰਦਾ ਹੈ। ਤੇ ਇਹ ਜਿੱਥੇ ਆਪਣੀ ਕਿਰਤ ਕਰਦੇ ਨੇ ਉਸ ਫੇਸਬੁੱਕ ਹੋਏ ਦੂਸਰੇ ਫੋਰਮ ਤੇ ਵੀ ਪੂਰਾ ਐਕਟਿਵ ਰਹਿੰਦੇ ਨੇ। ਇਹਨਾਂ ਨੂੰ ਕਿਤੇ ਕੋਈ ਲੱਗੇ ਵੀ ਐਂਟੀ ਪੰਥ ਗੱਲ ਹੈ ਤੇ ਜਿਹਨੂੰ ਕਹਿੰਦਾ ਨਾਸਾਂ 'ਚ ਧੂਆਂ ਦੇ ਦੇਣਾ ਤੇ ਉਹ ਉਸੇ ਹੀ ਇਹਨਾਂ ਦਾ ਅੰਦਾਜ਼ ਵੀ ਹੈ। ਤੇ ਕਈ ਵਾਰੀ ਜਦੋਂ ਫਿਰ ਫਰਸਟ੍ਰੇਟ ਹੋਣਗੇ ਫਿਰ ਕਾਲ ਵੀ ਕਰ ਲੈਂਦੇ ਨੇ, ਫਿਰ ਕਹਿਣਗੇ ਜੀ ਆਪਣਿਆਂ 'ਚੋਂ ਬਹੁਤਿਆਂ ਦੇ ਸਿਰ ਹੀ ਨਹੀਂ ਹੈਗੇ। ਸੋ ਉਹ ਦਿਮਾਗ ਨਾ ਹੋਣ ਨੂੰ ਇਹ ਸਿਰ ਹੀ ਨਹੀਂ ਹੈ ਕਿ ਵੀ ਇਹ ਬਿਨਾਂ ਸਿਰ ਤੋਂ ਕਿਵੇਂ ਗੱਲ ਬਣੇਗੀ। ਸੋ ਹੁਣ ਵੀ ਉਹਨਾਂ ਨੇ ਅਖੀਰ 'ਚ ਕਿਹਾ ਵੀ ਯਾਰੋ ਜਿਹੜਾ ਹੁਣ ਮਾਰੋ, ਕੀ ਕਿਹਾ ਇਹਨਾਂ ਨੇ ਕਿਹਾ ਕਿ ਯਾਰ ਹੁਣ ਥੋੜਾ ਬਹੁਤ ਬੋਝ ਤੁਸੀਂ ਵੀ ਆਪਣੇ ਸਿਰ ਤੇ ਪਾਓ, ਆਪਣੇ ਸਿਰ ਤੇ ਵੀ ਪਾਓ। ਸੋ ਗੱਲ ਕਹਿਣ ਦਾ ਅੰਦਾਜ਼ ਜਿਹੜਾ ਜਦੋਂ ਕੋਈ ਡਰਾਮੈਟਿਕ ਅੰਦਾਜ਼ ਹੁੰਦਾ ਤੇ ਉਸ ਗੱਲ ਨੂੰ ਸਮਝ ਜਿਹੜਾ ਹੈ ਉਹ ਸੌਖੇ ਆ ਜਾਂਦਾ ਕਿ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਟਾਰਗੇਟ ਕੀਤਾ ਜੂਨ 84। ਆਪ ਤਾਂ ਉਹਦਾ ਫਲ ਨਹੀਂ ਖਾ ਸਕੀ ਕਿਉਂਕਿ ਅਲਟੀਮੇਟਲੀ ਨਰਕਾਂ ਨੂੰ ਤੁਰ ਗਈ, ਪਰ ਉਹਦੇ ਮੁੰਡੇ ਨੇ ਰਾਜੀਵ ਗਾਂਧੀ ਨੇ ਉਹੀ ਵੇਵ ਕ੍ਰੀਏਟ ਕਰਕੇ ਕਿ ਜੀ ਦੁਰਗਾ ਮਾਤਾ ਤੇ ਏਕਤਾ ਅਖੰਡਤਾ ਤੇ ਉਸ ਨੂੰ ਜਿਹੜਾ ਵੱਡਾ ਬਣਾ ਕੇ ਉਹਨੇ 3/4 ਮੈਜੋਰਿਟੀ ਪਾਰਲੀਮੈਂਟ ਦੇ ਵਿੱਚ ਲਈ। ਔਰ ਉਸ ਕਿਤਾਬ ਚੋਂ ਹੀ ਪੇਜ RSS ਨੇ ਕੱਢਿਆ। ਉਹਨਾਂ ਨੇ ਮੋਦੀ ਨੇ 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਕੇ, ਭਾਵੇਂ ਸੈਂਟਰ 'ਚ ਤਾਂ ਵਾਜਪਾਈ ਦੀ ਸਰਕਾਰ ਜਾਂਦੀ ਲੱਗੀ ਔਰ ਇਹੀ ਕਾਰਨ ਸੀ ਕਿ 2004 'ਚ ਜਿਹੜੀ ਹੈ ਉਹ ਮਨਮੋਹਨ ਸਿੰਘ ਦੀ ਸਰਕਾਰ ਬਣੀ, ਪਰ ਮੋਦੀ ਨੇ ਆਪਣਾ ਸਫ਼ਰ ਚੀਫ ਮਿਨਿਸਟਰੀ ਤੋਂ ਪ੍ਰਾਈਮ ਮਿਨਿਸਟਰੀ ਤੱਕ ਦਾ ਜਿਹੜਾ ਹੈ ਇਸ 'ਚੋਂ ਤੈਅ ਕਰ ਲਿਆ। ਫਿਰ ਉਹਨਾਂ ਨੇ ਬਾਦਲ ਦੀ ਗੱਲ ਕੀਤੀ ਕਿ ਵੀ ਕਿਵੇਂ ਆਸਟਰੀਆ ਦੇ ਵਿੱਚ ਜਦੋਂ ਇੱਕ ਡੇਰਾ ਬੱਲਾਂ ਦਾ ਸਾਧ ਮਾਰਿਆ ਗਿਆ ਤੇ ਕਿਵੇਂ ਦੁਆਬੇ ਦੇ ਵਿੱਚ ਖਾਸ ਤੌਰ ਤੇ ਹਾਲਾਂ ਪੰਜਾਬ ਭਰ 'ਚ ਸੀ 72 ਘੰਟੇ ਜਿੰਨੀ ਸਾੜ ਫੂਕ ਗੁੰਡਾਗਰਦੀ ਔਰ ਜੋ ਕੁਛ ਹੋਇਆ, ਬਾਦਲ ਨੇ ਐਡਮਿਨਿਸਟ੍ਰੇਸ਼ਨ ਨੂੰ ਵੀ ਆਰਡਰ ਦਿੱਤੇ ਜਿਵੇਂ ਹੁਣ ਹਰਿਆਣੇ 'ਚ ਹੋਇਆ ਵੀ ਪਿੱਛੇ ਹਟ ਜਾਓ। ਔਰ ਉਹਦੇ ਬਾਅਦ ਬਾਦਲ ਜਿਹੜਾ ਹੈ ਉਸ ਬੱਲਾਂ ਵਾਲੇ ਸਾਧ ਲਈ ਅਖੰਡ ਪਾਠ ਸ਼੍ਰੋਮਣੀ ਕਮੇਟੀ ਵੱਲੋਂ ਹੋਇਆ, ਬਾਦਲ ਉਹਦੇ 'ਚ ਗਿਆ ਔਰ ਉੱਥੇ ਜਾ ਕੇ ਰਾਪੁਰ ਬੱਲਾਂ ਦੇ ਡੇਰੇ 'ਚ ਬਾਦਲ ਜ਼ਮੀਨ ਦੇ ਉੱਤੇ ਬੈਠਾ। ਉਹੀ ਜਦੋਂ ਅਕਾਲ ਤਖਤ ਤੇ ਮੀਟਿੰਗ ਹੋਈ ਤਾਂ ਕੁਰਸੀ ਤੇ ਬੈਠਾ ਸੀ ਜੀ ਕਿ ਗੋਡੇ ਨਹੀਂ ਚੱਲਦੇ ਹੈ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਭਾਈ ਸਤਪਾਲ ਸਿੰਘ ਪੁਰੇਵਾਲ ਹੋਰਾਂ ਨੇ ਕਿ ਉਹਦੇ ਚੋਂ ਜਿਹੜੀ ਉਸ ਤੋਂ ਬਾਅਦ ਚੋਣਾਂ ਹੋਈਆਂ ਦੁਆਬੇ 'ਚ ਔਰ ਉਹ ਸਾਰੀਆਂ ਸੀਟਾਂ ਜਿਹੜੀਆਂ ਨੇ ਦਲਿਤ ਵੋਟ ਬੈਂਕ ਜਿਹੜੇ ਉਹ ਉਹਨਾਂ ਦੇ ਖਾਤੇ 'ਚ ਪਿਆ। ਔਰ ਉਹਨੇ ਅਖੀਰ 'ਚ ਕਿਹਾ ਕਿ ਭਾਈ ਹੁਣ ਦੇਖੋ ਇਹ ਜਿਹੜਾ ਜਾਟਾਂ ਨੇ ਜੋ ਉੱਥੇ ਕਹਿਰ ਮਚਾਇਆ ਹਰਿਆਣੇ ਦੇ ਵਿੱਚ, ਇਸ ਦਾ ਫਾਇਦਾ ਕਿਹਨੂੰ ਹੋਏਗਾ ਕਿਹਨੂੰ ਹੋਏਗਾ? ਉਹਨੇ ਕਿਹਾ ਵੀ ਸਿਰ ਨੂੰ ਹੱਥ ਮਾਰੋ। ਇਹ ਹੁਣ ਪਤਾ ਨਹੀਂ ਕਿਹਨੂੰ ਹੋਏਗਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਪਿੱਛੇ ਹਟਣਾ ਸੀ। ਯੂਪੀ ਦੇ ਵਿੱਚ 2017 ਦੇ ਵਿੱਚ ਚੋਣਾਂ ਨੇ ਅਸੈਂਬਲੀ ਦੀਆਂ ਔਰ ਵੈਸਟਰਨ ਯੂਪੀ ਜਿੱਥੇ ਕਿ ਬਹੁਤ ਵੱਡੀ ਆਬਾਦੀ ਜਾਟਾਂ ਦੀ ਹੈ ਔਰ ਬੀਜੇਪੀ ਇਸ ਵਾਰ ਜਿਹੜੀ ਉਹਨਾਂ ਦਾ, ਕਿਉਂਕਿ ਬਿਹਾਰ 'ਚ ਤਾਂ ਉਹ ਆਪਣਾ ਪੱਤਾ ਨਹੀਂ ਚਲਾ ਸਕੇ, ਯੂਪੀ ਦੇ ਵਿੱਚ ਉਹਨਾਂ ਨੇ ਜਿਹੜੀ ਰਿਪੀਟਡਲੀ ਪੋਲਰਾਈਜ਼ ਕੀਤਾ ਹੈ, ਜਿਵੇਂ ਦਾਦਰੀ ਕਾਂਡ ਲਿੰਚਿੰਗ ਬੀਫ ਦੇ ਉੱਤੇ ਕੀਤੀ, ਮੁਜ਼ੱਫਰਾਬਾਦ ਰਾਈਟਿੰਗ ਕਰਵਾਈ, ਕੋਈ ਹੋਰ ਇਸ਼ੂ ਕਰ ਰਹੇ ਨੇ। ਔਰ ਜਿਵੇਂ ਹੁਣ ਪਾਰਲੀਮੈਂਟ ਜਿਹੜੀਆਂ 22 ਇਲੈਕਸ਼ਨਸ ਹੋਈਆਂ ਮੁਜ਼ੱਫਰਾਬਾਦ ਦੀ ਸੀਟ ਕੱਢ ਲਈ। ਸੋ ਉੱਥੇ ਬੀਜੇਪੀ ਸਮਝਦੀ ਹੈ ਵੀ ਕਿਉਂਕਿ ਜਾਟ ਵੈਸਟਰਨ ਯੂਪੀ ਦੇ ਇਸ ਵੇਲੇ ਲੀਡਰਲੈਸ ਨੇ, ਚਰਨ ਸਿੰਘ ਦੇ ਮਰਨ ਤੋਂ ਬਾਅਦ ਉਹਦਾ ਮੁੰਡਾ ਅਜੀਤ ਸਿੰਘ ਆਇਆ, ਉਹਦਾ ਪ੍ਰਭਾਵ ਨਹੀਂ ਹੈ। ਔਰ ਉਹ ਸਮਝਦੇ ਨੇ ਵੀ ਇਸ ਵੇਲੇ ਹਿੰਦੂਤਵਾ ਦਾ ਏਜੰਡਾ ਉਹ ਜਾਟਾਂ ਨੂੰ ਵੇਚ ਸਕਦੇ ਨੇ ਵੈਸਟਰਨ ਯੂਪੀ 'ਚ। ਔਰ ਜੇ ਕਾਰਵਾਈ ਹਰਿਆਣੇ ਦੇ ਵਿੱਚ ਐਡਮਿਨਿਸਟ੍ਰੇਸ਼ਨ ਕਰਦਾ ਤੇ ਉਹ ਵੋਟਾਂ ਉਹਨਾਂ ਨੂੰ ਨਹੀਂ ਸੀ ਮਿਲਣੀਆਂ। ਹੁਣ ਇੱਕ ਪਾਸੇ ਉਹਨਾਂ ਦੇ ਖਿਲਾਫ ਕਾਰਵਾਈ ਨਾ ਕਰਨ ਦੀ ਗੱਲ ਹੈ,
ਦੂਸਰੇ ਪਾਸੇ ਜੇ ਜਾਟਾਂ ਨੂੰ ਰਿਜ਼ਰਵੇਸ਼ਨ ਦੇ ਦਿੱਤੀ ਇੰਨੀ ਵਾਇਲੈਂਸ ਦੇ ਬਾਵਜੂਦ, ਤੇ ਉਹ ਬੀਜੇਪੀ ਕੋਲ ਵੇਚਣ ਦਾ ਨੁਕਤਾ ਵੀ ਹੋਏਗਾ ਵੈਸਟਰਨ ਯੂਪੀ 'ਚ ਜਾ ਕੇ ਕਿ ਜੀ ਦੇਖੋ ਅਸੀਂ ਤੁਹਾਨੂੰ ਰਿਜ਼ਰਵੇਸ਼ਨ ਦਿੱਤੀ ਹੈ। ਸੋ ਜ਼ਾਹਰ ਹੈ ਕਿ ਇਹ ਫਾਇਦਾ ਬੀਜੇਪੀ ਚੁੱਕਣਾ ਚਾਹੇਗੀ, ਪਰ ਚੁੱਕ ਸਕੇਗੀ ਕਿ ਨਹੀਂ, ਇਹ ਇਸ ਦਾ ਜਵਾਬ ਸਮਾਂ ਹੀ ਦੇਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 122 ਨੂੰ ਚੁਣਿਆ। ਬ੍ਰਜ ਭਾਸ਼ਾ ਦਾ ਇਹ ਕਵਿਤ ਹੈ ਜੀ, ਬੜਾ ਖੂਬਸੂਰਤ। ਔਰ ਇਹਦੇ ਵਿੱਚ ਜਦੋਂ ਅਸੀਂ ਅਕਸਰ ਇਹ ਯੂਜ਼ ਕਰਦੇ ਹਾਂ ਫਰੇਜ਼, ਮੈਂ ਆਪਣੀਆਂ ਸਪੀਚਸ ਵੀ ਕਰਦਾ, ਏਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਇਹ ਭਾਈ ਗੁਰਦਾਸ ਜੀ ਦੀ ਤੋਕੀ ਹੈ ਕਿ ਕੱਲਾ ਸਿੱਖ ਇੱਕ ਹੈ, ਦੋ ਮਿਲਣ ਤਾਂ ਸਮਝੋ ਸਾਧ ਸੰਗਤ ਹੈ, ਪੰਜ ਮਿਲਣ ਤੇ ਪਰਮੇਸ਼ਰ ਹੈ। ਪਰ ਇਹਨੂੰ ਜਿਵੇਂ ਭਾਈ ਗੁਰਦਾਸ ਜੀ ਨੇ ਇਸ ਥਾਟ ਨੂੰ ਇਸ ਕਵਿਤ ਦੇ ਵਿੱਚ ਉਦਾਹਰਨਾਂ ਦੇ ਨਾਲ, ਅਲੰਕਾਰ ਦੇ ਨਾਲ ਵੀਵਨ ਕੀਤਾ ਹੈ, ਉਹ ਬਹੁਤ ਬਿਊਟੀਫੁਲ ਹੈ। ਭਾਈ ਸਾਹਿਬ ਕਹਿੰਦੇ ਨੇ, ਹਰਦੀ ਔ ਚੂਨਾ ਮਿਲ ਅਰੁਣ ਬਰਨ ਜੈਸੇ, ਚਤੁਰ ਬਰਨ ਕੈ ਤੰਬੋਲ ਰਸ ਰੂਪ ਹੈ, दूध में जावन मिले दद कै बखानियत, खांड कृत चून मिल बिंजन अनूप है, कुसुम सुगंध मिल तिल सै फुलैल होत, सकल सुगंध मिल अर्गजा धूप है, दोए सिख साध संग पंज परमेसर है, 10 20 30 मिले अवगत ऊप है। जी भाई साहब कहते ने कि जे हल्दी ते चूना मिला दिओ ਤੇ ਫਿਰ ਅਰੁਣ ਲਾਲ ਰੰਗ ਨੂੰ ਕਹਿੰਦੇ ਨੇ ਕਿ ਹਲਦੀ ਤੇ ਚੂਨਾ ਮਿਲ ਕੇ ਲਾਲ ਰੰਗ ਪੈਦਾ ਕਰਦਾ, ਹਲਕਾ ਲਾਲ ਹੁੰਦਾ। ਦੋਨਾਂ ਦਾ ਜਿਹੜਾ ਮੇਲ ਹੈ ਉਹ ਹਲਕਾ ਲਾਲ ਹੁੰਦਾ। ਹਰਦੀ ਔਰ ਚੂਨਾ ਮਿਲ ਅਰੁਣ ਬਰਨ ਜੈਸੇ, ਚਤੁਰ ਬਰਨ ਕੈ ਤੰਬੋਲ ਰਸ ਰੂਪ ਹੈ। ਪਰ ਜੇ ਚਾਰ ਚੀਜ਼ਾਂ ਮਿਲਾਈਆਂ ਜਾਣ, ਜਿਨ੍ਹਾਂ ਦੇ ਵਿੱਚ ਪਾਨ ਦਾ ਪੱਤਾ ਹੈ, ਚੂਨਾ ਹੈ, ਸੁਪਾਰੀ ਹੈ ਤੇ ਕੱਥਾ ਹੈ, ਜੀ ਇਹ ਜਿਹੜੇ ਪਾਨ ਖਾਣ ਵਾਲੇ ਨੇ ਚਾਹ, ਤੇ ਉਹਦੇ ਚ ਹੁਣ ਜਿਹੜਾ ਉਹ ਇੰਨਾ ਕੁ ਲਾਲ ਹੋ ਜਾਂਦਾ ਹੈ ਕਿ ਜਿਹੜਾ ਪਾਨ ਖਾਣ ਵਾਲਾ ਪੀਕ ਵੀ ਸੁੱਟਦਾ ਉਹ ਬਿਲਕੁਲ ਲਾਲ ਹੁੰਦੀ। ਵੀ ਬੇਸ਼ੱਕ ਦੋ ਚੀਜ਼ਾਂ ਵੀ ਲਾਲ ਕਰਦੀਆਂ, ਹਲਦੀ ਔਰ ਜਿਹੜਾ ਚੂਨਾ ਲਾਈਮ ਜਿਹੜਾ, ਪਰ ਇਹ ਜਦੋਂ ਚਤੁਰ ਬਰਨ ਕੈ ਤੰਬੋਲ ਰਸ ਰੂਪ ਹੈ, ਪਰ ਜਦੋਂ ਇਹ ਚਾਰ ਚੀਜ਼ਾਂ ਰਲਦੀਆਂ ਨੇ ਤੇ ਫਿਰ ਉਸ ਦੀ ਲਾਲੀ ਹੋਰ ਹੀ ਹੁੰਦੀ ਹੈ। दूध में जावन मिले, जावन कहते हैं खट्टे नूं, कि जे तुसीं दुध दे नूं खट्टा लाओ उदा दही बन जाता है। दद कै बखानियत, दद दही नूं कहते हैं, जे दुध नूं खट्टा लाओ तो उदा दही बन जाता है। पर खांड कृत चून मिल बिंजन अनूप है, पर जे खंड घ्यो ते आटा ये मिल जाए फिर की बनता है? खंड घ्यो ते आटे का कड़ा बिंजन अनूप है, फिर ਉਹਦਾ ਤਾਂ ਸਵਾਦ ਹੀ ਹੋਰ ਹੁੰਦਾ ਜਦੋਂ ਤਿੰਨ ਚੀਜ਼ਾਂ ਮਿਲ ਜਾਣ। ਕੁਸਮ ਸੁਗੰਧ ਮਿਲ ਤਿਲ ਸੈ ਫੁਲੇਲ ਹੋਤ, ਜੇ ਤਿਲਾਂ ਦੇ ਵਿੱਚ, ਤਿਲਾਂ ਦੇ ਤੇਲ 'ਚ ਫੁੱਲ ਜਿਹੜਾ ਹੈ ਖੁਸ਼ਬੂਦਾਰ ਰਲਾਇਆ ਜਾਏ ਤੇ ਉਹਦਾ ਫੁਲੇਲ ਬਣਦਾ। ਫੁਲੇਲ ਕਹਿੰਦੇ ਉਹਨੂੰ ਨੇ ਕਿ ਤਿਲਾਂ ਦੇ ਤੇਲ ਦੇ ਵਿੱਚ ਖੁਸ਼ਬੂ ਹੁੰਦੀ। ਪਰ ਸਕਲ ਸੁਗੰਧ ਮਿਲ ਅਰਗਜ਼ਾ ਧੂਪ ਹੈ। ਉਹਨਾਂ ਨੇ ਕਿਹਾ ਵੀ ਠੀਕ ਹੈ, ਉਹਦੇ 'ਚ ਖੁਸ਼ਬੂ ਤਾਂ ਆਉਂਦੀ ਹੈ ਜੇ ਤਿਲਾਂ ਦੇ ਤੇਲ 'ਚ ਤੁਸੀਂ ਗੁਲਾਬ ਦੀ ਖੁਸ਼ਬੂ ਪਾਓ, ਫੁੱਲ ਦੀ। ਅਰਗਜ਼ਾ ਕਹਿੰਦੇ ਨੇ ਚਾਰ ਸਭ ਤੋਂ ਸੁਗੰਧਤ ਚੀਜ਼ਾਂ, ਉਹਨਾਂ ਦੇ ਵਿੱਚ ਕੇਸਰ, ਕਸਤੂਰੀ, ਚੰਦਨ ਤੇ ਗੁਲਾਬ, ਇਹਨਾਂ ਚਾਰਾਂ ਦਾ ਜਿਹੜਾ ਮੇਲ ਹੈ ਉਹਨੂੰ ਅਰਗਜ਼ਾ ਕਹਿੰਦੇ ਨੇ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਜੇ ਕਸਤੂਰੀ, ਕੇਸਰ ਔਰ ਚੰਦਨ ਤੇ ਗੁਲਾਬ ਇਹ ਮਿਲ ਜਾਣ ਤੇ ਅਰਗਜ਼ੇ ਦੀ ਕਿਆ ਬਾਤ ਹੈ, ਉਸ ਦੀ ਖੁਸ਼ਬੂ ਦੀ। ਇਸੇ ਤਰ੍ਹਾਂ ਦੋਏ ਸਿੱਖ ਸਾਧ ਸੰਗ, ਕਿ ਜੇ ਦੋ ਸਿੱਖ ਮਿਲਦੇ ਨੇ ਤੇ ਉਹ ਸਾਧ ਸੰਗਤ ਹੁੰਦੀ ਹੈ। ਪੰਜ ਪਰਮੇਸ਼ਰ ਹੈ, ਜੇ ਪੰਜ ਮਿਲਣ ਤੇ ਉਹ ਪਰਮੇਸ਼ਰ ਰੂਪ ਹੈ। 10 20 30 ਮਿਲੇ ਅਵਗਤ ਊਪ ਹੈ। ਵੀ ਗੱਲ ਉਹਨਾਂ ਨੇ ਪੰਜਾਂ ਤੇ ਨਹੀਂ ਮੁਕਾਇਆ, ਉਹਨਾਂ ਨੇ ਕਿਹਾ ਜੇ 10 20 30 ਹੋਣ ਤੇ ਫਿਰ ਬਿਯੋਂਡ ਡਿਸਕ੍ਰਿਪਸ਼ਨ, ਫਿਰ ਉਹਨਾਂ ਦੀ ਕੀ ਬਿਊਟੀ ਹੈ, ਇਹ ਫਿਰ ਸੰਗਤ ਰੂਪ ਦੇ ਵਿੱਚ ਹੈ। ਵੀ ਜਦੋਂ ਏਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਪੰਜ ਤਾਂ ਰੱਬ ਹੋਇਆ, ਪਰ ਭਾਈ ਸਾਹਿਬ ਕਹਿੰਦੇ ਨੇ 10 20 30 ਮਿਲੇ ਅਵਗਤ ਊਪ ਹੈ। ਜੇ 10 20 30 ਮਿਲਣ ਤੇ ਫਿਰ ਉਹਨਾਂ ਦਾ ਕਿਆ ਕਹਿਣਾ। ਉਦੋਂ ਭਾਈ ਸਾਹਿਬ ਨੇ ਇਹ ਨਹੀਂ ਨਾ ਐਕਸਪੈਕਟ ਕੀਤਾ ਸੀ ਕਿ 20 30 ਮਿਲ ਕੇ ਪੰਜ ਪਾਰਟੀਆਂ ਬਣ ਜਾਣਗੀਆਂ, ਪੰਜ ਗੁਰਦੁਆਰੇ ਵੱਖਰੇ ਵੱਖਰੇ, ਪਰ ਉਹਨਾਂ ਨੂੰ ਸੀ ਕਿ ਵੀ ਜਿੰਨੀ ਜਿੰਨੀ ਸਟਰੈਂਥ ਹੋਏਗੀ ਤਿਉਂ ਤਿਉਂ ਸੰਗਤ ਰੂਪ ਦੇ ਵਿੱਚ ਜਿਹੜਾ ਉਹ ਗੁਰੂ ਦਾ ਜਸ ਕਰਨਗੇ। ਔਰ ਉਹ ਜਿਹੜਾ ਅਵਗਤ ਊਪ ਹੈ ਉਸ ਨੂੰ ਡਿਸਕ੍ਰਾਈਬ ਹੀ ਨਹੀਂ ਕੀਤਾ ਜਾ ਸਕਦਾ ਜਦੋਂ ਸਿੱਖ ਇਵੇਂ ਰਲ ਕੇ ਬੈਠਣ। ਜੀ ਡਾਕਟਰ ਸਾਹਿਬ, ਬਿਲਕੁਲ ਇਸ ਤਰ੍ਹਾਂ ਨੇ ਆਪਣੇ ਵਿਊਅਰਸ ਕੋਲੇ ਇਜਾਜ਼ਤ। ਵਿਊਅਰਸ
ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਨਰਸਨ ਨੂੰ ਆਗਿਆ ਦਿਓ। ਦੇਖਦੇ ਰਹੋ ਟੀਵੀ ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।